ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ, 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ ਜੀ। ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ, ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ, ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਆ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ, ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇ ਜੀ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ 'ਚ ਗੱਲ ਇਹ ਆਈ ਆ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ, ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਗਾ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ, ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ, ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ,
ਕਿ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ, ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ, ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਹੈਗਾ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ, ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ 3 ਮਹੀਨੇ ਹੋਏ ਨੇ ਆਇਆਂ ਨੂੰ, ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗਵਰਨਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ, ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ, ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਪੂਰੀ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ, ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਹੈ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ, ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪਲੀਜ਼ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕਿ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ ਕਿ ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਹੈ ਕੀਤਾ।
ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਜੀ ਉਦੋਂ ਦਾ ਮੈਂ ਜੀ ਬਹੁਤ ਜੀ ਜ਼ਿਆਦਾ ਜੀ ਬਲਾਸਟਿੰਗ ਸੁਣ ਚੁੱਕਿਆ ਗਾ। ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਫਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ। ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ,
ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਤੁਹਾਡੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜੀ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ ਤੇ ਤੇ ਮੈਂ ਇੱਥੇ ਰਹਿ ਰਿਹਾਗਾ ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ। ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ। ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ। ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ? ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ ਸੁਣਨ ਚ ਗੱਲ ਇਹ ਆਈ ਹੈ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ। ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆਗਾ। ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਉਹ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ? ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ। ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ। ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਹੈ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ ਕਿਉਂਕਿ
ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ, ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦਾ ਹੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਛੱਡ ਕੇ ਮੁੜ ਕੇ ਨਹੀਂ ਹੈਗੀ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਵੀ ਬੰਬ ਸਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ, ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ
ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਤੇ ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ, ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆ ਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਹਾਂ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ, ਸਾਡੇ ਇੰਨੇ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ
ਤੇਜ਼ ਆ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਜੀ, ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ। ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਸੁਣਨ ਚ ਗੱਲ ਇਹ ਆਈ ਹੈ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਤੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ, ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਇਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਇਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ, ਤੇ ਉਹ ਸਿੱਧਾ ਪੂਰਾ ਰਾਦੇ ਹੋਈ ਹੈ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ। ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ, ਜਾਂ ਤਾਂ ਇੰਗਲਿਸ਼ ਜਾਣਦੇ ਆ ਜਾਂ ਪੰਜਾਬੀ ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ, ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਹੈ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲੇ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਫੀਲ ਕਰਦੇ ਹਾਂ ਕਿ ਵੀ ਸਾਡੇ ਕੋਲੇ ਨਾ ਰਹਿਣ ਨੂੰ ਵੀ ਹੈ ਨਹੀਂਗਾ, ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ, ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ, ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ, ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ। ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ, ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਿਹਾ? ਪੋਲੈਂਡ ਵਾਲੇ ਪਾਸੇ ਜਾ ਰਹੇ ਆ, ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪਲੀਜ਼ ਇੱਥੋਂ ਕੱਢ ਦਿੱਤਾ ਜਾਵੇ, ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ, ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ। ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕਿ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸਿੱਟ ਕੇ ਮੁੜ ਕੇ ਨਹੀਂ ਇਹ ਕੀਤਾ।
ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਤੇ ਉਦੋਂ ਦਾ ਮੈਂ ਜੀ ਬਹੁਤ ਜੀ ਜ਼ਿਆਦਾ ਜੀ ਬਲਾਸਟਿੰਗ ਸੁਣ ਚੁੱਕਿਆ ਗਾ। ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਬੰਬ ਫਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ। ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਵੀਰ ਜੀ ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ, ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ। ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ,
ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਓਨਲੀ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਓਨਲੀ ਖਰਚਾ ਹੈਗਾ ਪੋਲੈਂਡ ਜਾਣ ਵਾਸਤੇ। ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਤੁਹਾਡੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ ਪੋਲੈਂਡ ਜੀ ਜਾਣ ਵਾਸਤੇ। ਸਾਹਮਣੇ ਰੋਡ ਜਾਂਦਾ ਗਾ ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ ਤੇ ਤੇ ਮੈਂ ਇੱਥੇ ਰਹਿ ਰਿਹਾਗਾ ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਹੁਣ ਖਰਚਾ ਹੈ ਨਹੀਂ ਵੀ ਮੈਂ ਨਿਕਲ ਨਹੀਂ ਸਕਦਾ ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ। ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ ਰੈਂਟ ਤੱਕ ਨਹੀਂ ਭਰ ਸਕਦੇ ਅਸੀਂ ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲੀਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ। ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ। ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਨੂੰ ਅਲਰਟ ਕੀਤਾ ਗਾ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ? ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ ਸੁਣਨ ਚ ਗੱਲ ਇਹ ਆਈ ਆ ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ। ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ। ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਏਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਉਹ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ? ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ। ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਸਰੂ ਕਰੂਗਾ ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਹੈਗਾ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ ਕਿਉਂਕਿ
ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨੀ ਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨੀ ਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਹੈ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨੀ ਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ, ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਵੀ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ ਜੀ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਹੈਗੀ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਸੁੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ
ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਹੈ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਤੇ ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ, ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ, ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ, ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ
ਤੇਜ਼ ਆ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇ ਜੀ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ ਚ ਗੱਲ ਇਹ ਆਈ ਆ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਤੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਇਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਇਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ। ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆਗਾ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ, ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ, ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ। ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਹੈਗਾ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗਵਰਨਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨੀ ਗਾ, ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨੀ ਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ, ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ। ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ, ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ, ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨੀ ਗਾ। ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ।
ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਪੂਰੀ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ, ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ ਕਿ ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਛੱਡ ਕੇ ਮੁੜ ਕੇ ਨਹੀਂ ਹੈਗੀ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਸੁੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਆ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾਂਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ, ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ, 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ ਜੀ। ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆ ਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ, ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ, ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ। ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ 'ਚ ਗੱਲ ਇਹ ਆਈ ਹੈ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ। ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ। ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ, ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ।
ਕਿ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ, ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ, ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ, ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ, ਵਸਿੰਦੇ? ਨਹੀਂ ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ, ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ 3 ਮਹੀਨੇ ਹੋਏ ਨੇ ਆਇਆਂ ਨੂੰ, ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਹੈ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ, ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ, ਜਿਹੜੇ ਫਸੇ ਹੋਏ ਭਾਰਤੀ ਹੈ, ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ, ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ। ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਿਹਾ? ਪੋਲੈਂਡ ਵਾਲੇ ਪਾਸੇ ਜਾ ਰਹੇ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦਾ ਹੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕਿ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਹੈ ਕੀਤਾ।
ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਤੇ ਉਦੋਂ ਦਾ ਮੈਂ ਜੀ ਬਹੁਤ ਜੀ ਜ਼ਿਆਦਾ ਜੀ। ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਬੰਬ ਫਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਵੀਰ ਜੀ ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ, ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ, ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ,
ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਤੁਹਾਡੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜੀ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ ਤੇ ਤੇ ਮੈਂ ਇੱਥੇ ਰਹਿ ਰਿਹਾਗਾ ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ। ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ। ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ। ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇ ਜੀ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਾ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ? ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ ਸੁਣਨ ਚ ਗੱਲ ਇਹ ਆਈ ਹੈ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ। ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਤੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ। ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਏਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਮਾ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ? ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ। ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਸਰੂ ਕਰੂਗਾ ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ। ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਹੈ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਸੱਚ ਹੈਗਾ ਕਿਉਂਕਿ
ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ। ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਿਹਾ? ਪੋਲੈਂਡ ਵਾਲੇ ਪਾਸੇ ਜਾ ਰਹੇ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ, ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ, ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦਾ ਹੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪਲੀਜ਼ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਵੀ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ ਹੈ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਹੈ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਵੀ ਬੰਬ ਸਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ, ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ
ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕ ਆ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਤੇ ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ, ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ, ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਹੈਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਹਾਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਤੋਂ ਬਾਹਰ ਕੱਢ ਦਿੱਤਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਤੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ
ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇ ਜੀ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਕਿ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ ਚ ਗੱਲ ਇਹ ਆਈ ਹੈ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਤੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤੇ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ। ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਮਾ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ, ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਮੇਰੇ ਟੱਚ ਦੇ ਵਿੱਚ ਨੇਗੇ। ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਹੈ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ। ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ।
ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨ ਵੀ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ, ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ। ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ ਹੈ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਛੱਡ ਕੇ ਮੁੜ ਕੇ ਨਹੀਂ ਹੈ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ। ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਸੁੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ। ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਵੀਰ ਜੀ ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਇਸ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕ ਆ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਗਰੀਬਨ ਚੱਲਦੇ ਨੇ, 300 ਗਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਹੁਣ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ ਜੀ। ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਤੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਤੋਂ ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਆ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ, ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ, ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਕਿ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ ਚ ਗੱਲ ਇਹ ਆਈ ਆ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ। ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਇਆਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ, ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ, ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ।
ਕਿ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ, ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ, ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਸੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ, ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਕਰੂ ਕਰੂਗਾ ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ। ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਹੈਗਾ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ, ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ, ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ। ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਿਹਾ? ਪੋਲੈਂਡ ਵਾਲੇ ਪਾਸੇ ਜਾ ਰਹੇ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ, ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਹੈਗਾ, ਤੇ ਸਾਨੂੰ ਪਲੀਜ਼ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਵੀ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕਿ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ ਹੈ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਇਹ ਕੀਤਾ।
ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਤੇ ਉਦੋਂ ਦਾ ਮੈਂ ਜੀ ਬਹੁਤ ਜੀ ਜ਼ਿਆਦਾ ਜੀ ਬਲਾਸਟਿੰਗ ਸੁਣ ਚੁੱਕਿਆ ਗਾ। ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਬੰਬ ਫਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ, ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕ ਆ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ, ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ ਤੋਂ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ,
ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਆਉਣ ਲਈ ਇੱਥੋਂ ਦੀ ਤਕਰੀਬਨ ਚੱਲਦੇ ਨੇ 300 ਤਕਰੀਬਨ ਮੇਰੀ ਜੇਬ 'ਚ ਆਉਣ ਲਈ ਖਰਚਾ ਹੈਗਾ। ਪੋਲੈਂਡ ਜਾਣ ਵਾਸਤੇ ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਤੁਹਾਡੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ। ਪੋਲੈਂਡ ਜਾਣ ਵਾਸਤੇ ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ। ਤੇ ਮੈਂ ਇੱਥੇ ਰਹਿ ਰਿਹਾਗਾ ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਹੁਣ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ, ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ ਆ? ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ। ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆ ਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ। ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਗਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ ਤੇਜ਼ ਹੈ ਵੀਰ ਜੀ। ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ। ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ। ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ? ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ ਸੁਣਨ ਚ ਗੱਲ ਇਹ ਆਈ ਆ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ। ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ। ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ। ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਏਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ। ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਉਹ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਆ? ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰੇ ਨਾਲ ਮੇਰੀ ਗੱਲਬਾਤ ਹੁੰਦੀ ਹੈ। ਮੇਰੇ ਟੱਚ ਦੇ ਵਿੱਚ ਨੇਗੇ ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਸਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ ਕਿਉਂਕਿ
ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਫੀਲ ਕਰਦੇ ਹਾਂ ਕਿ ਵੀ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨਹੀਂਗਾ ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨਹੀਂਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਹੈ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਹਾਂਜੀ, ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨਹੀਂਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ। ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ, ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਿਹਾ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ। ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ, ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨਾ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ, ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ ਜੀ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਸੱਟ ਕੇ ਮੁੜ ਕੇ ਨਹੀਂ ਇਹ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਸੁੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾ ਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ
ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਹੈ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ। ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ। ਸੋ ਇਹ ਸਨ ਮੰਗਤ ਰਾਏ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਹਾਲਾਤ ਯੂਕਰੇਨ ਦੇ ਵਿੱਚ ਬਦ ਤੋਂ ਬੱਤਰ ਹੋ ਰਹੇ ਨੇ। ਲਗਾਤਾਰ ਬੰਬਾਰੀ, ਲਗਾਤਾਰ ਟੈਂਕਾਂ ਜਿਹੜੇ ਗੋਲਾਬਾਰੀ ਯੂਕਰੇਨ ਦੇ ਵਿੱਚ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਅਸੀਂ ਇੰਡੋਸ ਟੀਵੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਜਲਦੀ ਤੋਂ ਜਲਦੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਦੁਨੀਆ ਦੇ ਵੱਲ ਇੱਕ ਵਾਰ ਫੇਰ ਤੀਜੇ ਮਹਾਯੁੱਧ ਦਾ ਜਿਹੜਾ ਖਤਰਾ ਉਹ ਉਸ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਨਾਲ ਨਾਲ ਜੋ ਦੁਨੀਆ ਦੇ ਹੋਰ ਸ਼ਾਂਤੀ ਪਸੰਦ ਦੇਸ਼ ਨੇ, ਕਿਤੇ ਨਾ ਕਿਤੇ ਇਹ ਸਾਰੇ ਦੇਸ਼ ਚਿੰਤਾ ਦੇ ਵਿੱਚ ਨੇ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਤੋਂ ਜਾਣੂ ਕਰਾਉਣ ਵਾਸਤੇ ਸਾਡੇ ਨਾਲ ਮੰਗਤ ਸਿੰਘ ਜੋ ਕਿ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਨੇ, ਉਹ ਸਾਡੇ ਨਾਲ ਮੌਜੂਦ ਰਹਿਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਤੁਹਾਨੂੰ ਪੂਰੇ ਹਾਲਾਤਾਂ ਤੋਂ ਜਾਣੂ ਕਰਾਵਾਂਗੇ ਕਿ ਆਖਰ ਯੂਕਰੇਨ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਉੱਥੇ ਵਸੇ ਹੋਏ ਲੋਕਾਂ ਨੂੰ ਕਰਨਾ ਪੈ ਰਿਹਾ, ਜਾਂ ਜਿਹੜੇ ਫਸੇ ਹੋਏ ਭਾਰਤੀ ਨੇ ਜਾਂ ਪੰਜਾਬੀ ਨੇ ਉਹ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਮੰਗਤ ਜੀ ਤੁਹਾਡਾ ਸਵਾਗਤ ਹੈ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੇ। ਕਿੱਦਾਂ ਦੇ ਹਾਲਾਤ ਨੇ, ਕੀ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਯੂਕਰੇਨ ਦੇ ਵਿੱਚ? ਹਾਂਜੀ, ਤੇ ਪਰਸੋਂ ਮੈਂ ਕੰਮ ਤੇ ਸੀਗਾ, ਮੈਂ ਇੱਥੇ ਡਿਲੀਵਰੀ ਦਾ ਕੰਮ ਕਰਦਾ ਸੀਗਾ, ਫੂਡ ਡਿਲੀਵਰੀ ਦਾ। ਤੇ ਮੈਂ ਪਰਸੋਂ 10 ਵਜੇ ਤੋਂ ਕੰਮ ਤੋਂ ਫ੍ਰੀ ਹੋਇਆ ਜਦੋਂ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਮੈਂ ਸੁੱਤਾਂਗਾ। 12 ਵਜੇ ਮੈਂ ਸੌਂ ਗਿਆਗਾ। ਤੇ ਉਸ 12 ਵਜੇ ਤੋਂ ਬਾਅਦ ਇਹ ਹਾਲਾਤ ਇੰਨੇ ਕੁ ਵਿਗੜ ਗਏ ਨੇ ਵੀ ਸਵੇਰ ਨੂੰ ਬੰਬਾਰੀ ਹੋਣ ਲੱਗ ਗਈ, ਗੋਲੀਆਂ ਚੱਲਣ ਲੱਗ ਪਈਆਂ, ਹਮਲਾ ਹੋ ਗਿਆ ਪੂਰਾ ਰਸ਼ੀਆ ਦੇ ਵੱਲੋਂ। ਜੀ ਜੀ ਜੀ। ਹਾਂ, ਤੇ ਉਸ ਤੋਂ ਬਾਅਦ ਇੰਨੇ ਕੁ ਮਾੜੇ ਹਾਲਾਤ ਹੋਏ ਨੇ। ਜਦੋਂ ਸਵੇਰ ਨੂੰ ਮੈਂ ਉੱਠ ਕੇ ਦੇਖਿਆ ਤੇ ਮੌਲਾਂ ਦੇ ਮੂਹਰੇ ਜੋ ਵੀ ਇੱਥੋਂ ਖਾਣ ਪੀਣ ਵਾਲਾ ਸਮਾਨ ਖਰੀਦ ਰਹੇ ਸੀ ਲੋਕ, ਲੈਣਾ ਲੱਗੀਆਂ ਪਈਆਂ ਸੀਗੀਆਂ, ਵਾਰੀ ਨਹੀਂ ਆ ਰਹੀ ਸੀ। ਸਭ ATM, ਸਭ ਬੈਂਕਾਂ ਸਭ ਖਾਲੀ ਹੋ ਗਈਆਂ ਨੇ। ਲੋਕਾਂ ਕੋਲੇ ਪੈਸਾ ਤੱਕ ਨਹੀਂ ਹੈਗਾ। ਖੁਦ ਮੇਰੇ ਕੋਲੇ ਓਨਲੀ ਇੱਥੋਂ ਦੀ ਗਰੀਬਨ ਚੱਲਦੇ ਨੇ, 300 ਗਰੀਬਨ ਮੇਰੀ ਜੇਬ ਤੋਂ ਓਨਲੀ ਖਰਚਾ ਹੈਗਾ ਪੋਲੈਂਡ ਜਾਣ ਵਾਸਤੇ। ਇੱਥੋਂ ਬਹੁਤ ਜ਼ਿਆਦਾ ਜੋ ਦੁੱਗਣਾ ਤੇ ਚੌਗਣਾ ਖਰਚਾ ਕਰ ਚੁੱਕੇ ਨੇਗੇ। ਵਧਾ ਦਿੱਤਾ ਗਾ ਵੀ ਥੋੜੇ ਤੋਂ ਇੰਨਾ ਲਿਆ ਜਾਵੇਗਾ ਜੇ ਤੁਸੀਂ ਇੱਥੋਂ ਸੇਫ ਜਾਣਾ ਜਗ੍ਹਾ ਤੇ ਪੋਲੈਂਡ ਜਾਣ ਵਾਸਤੇ। ਸਾਹਮਣੇ ਰੋਡ ਜਾਂਦਾ ਗਾ, ਹਜੇ ਤੱਕ ਜਾਣੀ ਕਿ ਵੀ ਪੂਰਾ ਜਾਮ ਲੱਗਿਆ ਹੋਇਆ ਗਾ, ਤੇ ਉਹ ਜਾਮ ਖੁੱਲਣ ਦਾ ਵੀ ਨਾਂ ਨਹੀਂ ਲੈ ਰਿਹਾ, ਇੰਨੀ ਜ਼ਿਆਦਾ ਟ੍ਰੈਫਿਕ ਆ। ਜੀ ਜੀ। ਤੇ ਮੈਂ ਇੱਥੇ ਰਹਿ ਰਿਹਾਗਾ, ਤੇ ਮੈਂ ਹੁਣ ਪਰਸੋਂ ਤੋਂ ਮੈਂ ਇਹ ਸੋਚ ਦੇ ਵਿੱਚ ਡੁੱਬ ਰਿਹਾਗਾ ਵੀ ਮੇਰੇ ਕੋਲ ਖਰਚਾ ਹੈ ਨਹੀਂ, ਵੀ ਮੈਂ ਨਿਕਲ ਨਹੀਂ ਸਕਦਾ, ਵੀ ਕਿਸ ਤਰ੍ਹਾਂ ਨਿਕਲਾਂ। ਜਿਵੇਂ ਇੰਡੀਆ ਤੋਂ ਵੀ ਪੈਸੇ ਪਵਾਉਣਾਗਾ ਤੇ ਉਹ ਇੱਥੇ ਕਨਵਰਟ ਨਹੀਂ ਹੁੰਦੇ। ਜੀ, ਤੇ ਭਾਰਤ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ? ਭਾਰਤ ਸਰਕਾਰ ਵੱਲੋਂ ਕੋਈ ਕਦਮ ਚੁੱਕੇ ਗਏ, ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਇੱਥੋਂ ਐਮਬੈਸੀ ਵੱਲੋਂ? ਨਹੀਂ ਵੀਰ ਜੀ, ਹਜੇ ਤੱਕ ਕੋਈ ਵੀ ਭਾਰਤ ਸਰਕਾਰ ਵੱਲੋਂ ਸਾਨੂੰ ਕੋਈ ਵੀ ਹਜੇ ਸਹਾਇਤਾ ਨਹੀਂ ਪਹੁੰਚੀ ਹੈਗੀ। ਇੱਥੇ ਬਹੁਤ ਜ਼ਿਆਦਾ ਮੁੰਡੇ ਨੇ ਜੋ ਹਰਿਆਣੇ, ਯੂਪੀ ਤੋਂ, ਗੁਜਰਾਤ ਤੋਂ, ਪੰਜਾਬ ਤੋਂ ਫਸੇ ਹੋਏ ਨੇ, ਜਿਨ੍ਹਾਂ ਨੂੰ ਮੈਂ ਕਾਫੀ ਮਿਲ ਚੁੱਕਿਆ ਗਾ, ਤੇ ਉਹਨਾਂ ਦਾ ਹਜੇ ਤੱਕ ਕੋਈ ਉਹਨਾਂ ਦੀ ਮਦਦ ਨਹੀਂ ਹੋਈ। ਮੇਰੇ ਤੱਕ ਕੋਈ ਮਦਦ ਨਹੀਂ ਪਹੁੰਚੀ। ਮੈਂ ਕਈ ਬੰਦਿਆਂ ਨਾਲ ਗੱਲ ਵੀ ਕੀਤੀ ਹੈ, ਮੈਂ ਭਗਵੰਤ ਮਾਨ ਜੀ ਨੂੰ ਵੀ ਮੈਸੇਜ ਕੀਤੇ ਨੇ, ਉਹਨਾਂ ਦੇ ਫੋਨ ਕਾਲ ਤੇ ਫੋਨ ਵੀ ਕਰਕੇ ਦੇਖਿਆਗਾ, WhatsApp ਤੇ ਮੈਸੇਜ ਛੱਡੇ ਨੇ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਅਸੀਂ ਹੈਲਪ ਚਾਹੁੰਦੇ ਆਂਗੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ, ਸਾਡੇ ਇੰਨੇ ਕੁ ਗੰਦੇ ਹਾਲਾਤ ਹੋ ਚੁੱਕੇ ਨੇ ਇੱਥੇ। ਸਾਡੇ ਜਿਹੜਾ ਰੈਂਟ ਹੈਗਾ, ਰੈਂਟ ਤੱਕ ਨਹੀਂ ਭਰ ਸਕਦੇ ਅਸੀਂ, ਕਿਉਂਕਿ ਓਨਰ ਨੇ ਸਾਨੂੰ ਆਲਰੇਡੀ ਰੂਮ ਚੋਂ ਬਾਹਰ ਕੱਢ ਦਿੱਤਾ ਵੀ ਤੁਹਾਡਾ ਐਗਰੀਮੈਂਟ ਖਤਮ ਹੋ ਗਿਆ, ਤੁਸੀਂ ਰੈਂਟ ਰੂਮ ਚੋਂ ਬਾਹਰ ਜਾਓ। ਬਾਹਰ ਇੰਨੀ ਜ਼ਿਆਦਾ ਠੰਡ ਹੈਗੀ ਤੇ ਸਾਨੂੰ ਰਹਿ ਨਹੀਂ ਪਾ ਰਹੇ ਅਸੀਂ ਬਾਹਰ। ਗੋਲਾਬਾਰੀ ਕਿੰਨੀ ਕੁ ਹੋ ਰਹੀ ਹੈ? ਕਿੰਨੇ ਕੁ ਤੇਜ਼ ਹਮਲੇ ਆ ਜਿਹੜੇ ਰੂਸ ਵੱਲੋਂ ਕੀਤੇ ਜਾ ਰਹੇ ਆ? ਬਹੁਤ ਜ਼ਿਆਦਾ
ਤੇਜ਼ ਆ ਵੀਰ ਜੀ, ਜਦੋਂ ਤੁਸੀਂ ਵਿੱਚ ਸੁਣ ਪਾ ਰਹੇ ਹੋਗੇ ਪਤਾ ਨਹੀਂ ਨਾ। ਤੇ ਮੈਂ ਹੁਣ ਜਦੋਂ ਇੱਥੇ ਖੜਾਂਗਾ, ਘੱਟੋ ਘੱਟ ਮੈਨੂੰ 10-15 ਮਿੰਟ ਹੋਏ ਨੇ ਬਾਹਰ ਆਏ ਨੂੰ, ਘੱਟੋ ਘੱਟ 10 ਆਵਾਜ਼ਾਂ ਮੈਨੂੰ ਸੁਣ ਚੁੱਕੀਆਂ ਨੇ ਵੀ ਬੰਬ ਸਿੱਟੇ ਨੇਗੇ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਬੰਬ ਸਿੱਟੇ ਜਾ ਰਹੇ ਨੇ, ਜਿੱਥੇ ਆਮ ਲੋਕ ਰਹਿੰਦੇ ਨੇ, ਆਮ ਪਬਲਿਕ ਰਹਿ ਰਹੀ ਹੈ? ਨਹੀਂ, ਹਜੇ ਆਮ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਨੂੰ ਅਲਰਟ ਕੀਤਾ ਗਿਆ ਵੀ ਤੁਸੀਂ ਆਪਣੀ ਜਗ੍ਹਾ ਛੱਡ ਕੇ ਆਪਣੀ ਸੇਫ ਜਗ੍ਹਾ ਤੇ ਜਾਓ। ਲੋਕਾਂ ਦਾ ਰੁਝਾਨ ਕਿੱਧਰ ਹੈ, ਕਿਹੜੇ ਪਾਸੇ ਨੂੰ ਜਾ ਰਹੇ ਆ? ਜਿਵੇਂ ਤੁਸੀਂ ਪੋਲੈਂਡ ਦੀ ਗੱਲ ਕੀਤੀ ਹੈ, ਤਾਂ ਪੋਲੈਂਡ ਜਿਹੜਾ ਐਕਸੈਪਟ ਕਰ ਰਿਹਾ, ਉਹਨਾਂ ਵੱਲੋਂ ਬਾਰਡਰ ਖੋਲ੍ਹੇ ਦਿੱਤੇ ਗਏ ਆ ਯੂਕਰੇਨ ਨਾਲ। ਹਾਂਜੀ ਵੀਰ ਜੀ, ਸੁਣਨ ਚ ਗੱਲ ਇਹ ਆਈ ਆ, ਕਹਿੰਦੇ ਪੋਲੈਂਡ ਨੇ ਬਾਰਡਰ ਖੋਲ੍ਹਿਆ ਗਿਆ, ਕਹਿੰਦੇ ਭਾਰਤ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਹੈਗੀ ਜਿੱਥੇ ਉਹਨਾਂ ਦੇ ਵਾਸਤੇ ਬਾਰਡਰ ਖੁੱਲ੍ਹਾ ਗਾ। ਲਵੀਵ ਸ਼ਹਿਰ ਪੈਂਦਾ ਗਾ, ਉਹਦੇ ਵਿੱਚ ਲਵੀਵ ਸ਼ਹਿਰ ਨੂੰ ਜਾਣ ਵਾਸਤੇ ਲੋਕ ਹਰੇਕ ਉਧਰ ਨੂੰ ਤਿਆਰ ਹੋ ਰਹੇ ਨੇ। ਤੇ ਜੋ ਮੇਰੇ ਪਿੱਛੇ ਤੁਸੀਂ ਦੇਖ ਚੁੱਕੋਗੇ, ਉਹ ਪਿਛਲਾ ਪਾਸਾ ਜਿਹੜਾ ਗਾ ਉਹ ਰੋਡ ਹੈਗਾ, ਵੱਡਾ ਹਾਈਵੇ ਰੋਡ ਹੈਗਾ, ਉਹ ਸਿੱਧਾ ਪੋਲੈਂਡ ਨੂੰ ਜਾਂਦਾ ਹੈਗਾ ਜੀ ਸਾਈਡ ਨੂੰ। ਠੀਕ ਹੈ ਜੀ, ਤੇ ਉਹ ਤਾਂ ਇੰਨੀ ਕੁ ਜ਼ਿਆਦਾ ਮੈਂ ਤੁਹਾਨੂੰ ਏਦਾਂ ਹੀ ਦਿਖਾਵਾਂਗਾ, ਕਿਉਂਕਿ ਮੈਨੂੰ ਕੈਮਰੇ ਇਹਦੇ ਬਾਰੇ ਪਤਾ ਨਹੀਂ ਹੈਗਾ ਵੀ ਕਿੱਦਾਂ ਹੋਊਗੀ ਸੈਟਿੰਗ। ਤੁਹਾਨੂੰ ਮੈਂ ਏਦਾਂ ਹੀ ਆਪਣੇ ਬੈਕ ਸਾਈਡ ਦਿਖਾਊਂਗਾ। ਤੇ ਉਹ ਸਿੱਧਾ ਪੂਰਾ ਰੋਡ ਜਾਮ ਹੋਇਆ ਪਿਆ ਹੈਗਾ, ਉੱਥੇ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਪਰਸੋਂ ਦਾ ਇਹੀ ਹਾਲ ਹੋਏਗਾ ਸਵੇਰ ਦਾ। ਕਿੰਨੇ ਕੁ ਲੋਕ ਫਸੇ ਆ? ਅੰਦਾਜ਼ਨ ਤੁਹਾਡਾ ਕੀ ਅੰਦਾਜ਼ਾ ਹੈਗਾ, ਕਿੰਨੇ ਕੁ ਲੋਕ ਇੱਥੇ ਫਸੇ ਹੋ ਸਕਦੇ ਆ? ਵੀਰ ਜੀ, ਇੱਥੇ ਜਿਹੜੇ ਆਮ ਲੋਕ ਨੇ ਜਿਹੜੇ, ਉਹ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਨੇਗੇ। ਜਿਹੜੇ 5-7% ਲੋਕ ਰਹਿ ਗਏ ਨੇ ਏਰੀਆ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਸਾਰੀ ਜਿਹੜੀ ਹੈਗੀ ਉਹ ਸਾਰੀ ਪੋਲੈਂਡ ਜਾਣ ਨੂੰ ਤਿਆਰ ਹੈ। ਔਰ ਰੋਡ ਹੈ ਪਿੱਛੇ ਜੀ, ਠੀਕ ਹੈ ਜੀ। ਇਹ ਰੋਡ ਹੈ, ਇਹ ਆਹ ਸਾਈਡ ਦੇ ਉੱਤੇ ਪੋਲੈਂਡ ਹੈਗਾ ਤੇ ਲਵੀਵ ਸ਼ਹਿਰ ਨੂੰ ਜਾਂਦਾ ਹੈਗਾ, ਤੇ ਉਧਰ ਜਾਣ ਨੂੰ ਹਰੇਕ ਤਿਆਰ ਹੈਗਾ। ਔਰ ਰਾਹ ਖੁੱਲਣ ਦਾ ਨਾਂ ਨਹੀਂ ਲੈ ਰਿਹਾ, ਇੰਨੀ ਕੁ ਜ਼ਿਆਦਾ ਟ੍ਰੈਫਿਕ ਆ ਵੀ ਜਾ ਨਹੀਂ ਪਾ ਰਹੇ ਅਸੀਂ। ਤੁਹਾਡਾ ਪਿੰਡ ਕਿਹੜਾ? ਪੰਜਾਬ ਤੋਂ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਖੀਵਾ ਕਲਾਂ ਪਿੰਡ ਤੋਂ ਬਿਲੋਂਗ ਕਰਦਾਗਾ ਵੀਰ ਜੀ, ਜ਼ਿਲ੍ਹਾ ਮਾਨਸਾ ਗਾ ਜੀ। ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਤਾਂ ਰਾਬਤਾ ਹੈ ਤੁਹਾਡਾ? ਹਾਂਜੀ ਵੀਰ ਜੀ, ਮੇਰੇ ਪਰਿਵਾਰਕ ਮੈਂਬਰਾਂ ਨਾਲ, ਮੇਰੇ ਭਰਾਵਾਂ ਨਾਲ ਤੇ ਉਹਨਾਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਮੇਰੇ ਟੱਚ ਦੇ ਵਿੱਚ ਨੇਗੇ। ਤੇ ਉਹ ਮੈਨੂੰ ਸਹਾਇਤਾ ਕਰ ਰਹੇ ਨੇ ਮੇਰੀ ਜਿੰਨੀ ਕੁ ਹੋਊਗੀ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆਂਗੇ, ਵੀ ਤੂੰ ਆਪਣਾ ਸੇਫ ਰਹਿ, ਸੇਫ ਜਗ੍ਹਾ ਦੇਖ, ਜੋ ਵੀ ਸਾਡੇ ਤੋਂ ਸਰੂ ਕਰੂਗਾ। ਵੀ ਅਸੀਂ ਤਾਂ ਜ਼ਿਆਦਾ ਤੋਂ ਜ਼ਿਆਦਾਤਰ ਇਹ ਹੈਗਾ, ਭਰਾਵਾਂ ਨੇ ਕਿਹਾ ਵੀ ਤੈਨੂੰ ਇੰਡੀਆ ਬੁਲਾਵਾਂਗੇ। ਇੰਡੀਆ ਜਾਣ ਦਾ ਵੀਰ ਜੀ ਕੋਈ ਰਸਤਾ ਨਹੀਂ, ਕਿਉਂਕਿ 에ਅਰਪੋਰਟ ਭੰਨ ਦਿੱਤਾ ਗਿਆ ਹੈਗਾ ਇੱਥੋਂ ਦਾ, ਉੱਥੇ ਰਸ਼ੀਆ ਦਾ ਕਬਜ਼ਾ ਹੈਗਾ ਜੀ। ਤੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ, ਯੂਕਰੇਨ ਦੇ ਜੋ ਨਾਗਰਿਕ ਨੇ, ਉਹ ਤੁਹਾਡੀ ਮਦਦ ਕਰ ਰਹੇ ਨੇ? ਜੋ ਵਿਦੇਸ਼ੀ ਇੱਥੇ ਕੰਮ ਕਰਨ ਵਾਸਤੇ ਆਏ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਯੂਕਰੇਨ ਦੇ ਲੋਕਲ ਲੋਕ, ਵਸਿੰਦੇ? ਨਹੀਂ ਵੀਰ ਜੀ, ਕੋਈ ਲੋਕ ਇੱਥੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਿਹਾ। ਲੋਕ ਗੱਲ ਤੱਕ ਸੁਣਨ ਤੱਕ ਨਹੀਂ ਹੈਗੇ ਤਿਆਰ। ਤੇ ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਬੋਲੀ ਹੈਗੀ ਉਹ ਰਸ਼ੀਅਨ ਹੈਗੀ। ਜੇ ਅਸੀਂ ਰਸ਼ੀਅਨ ਜਾਣਦੇ ਹੋਈਏ ਤਾਂ ਮਾੜੀ ਮੋਟੀ ਅਸੀਂ ਗੱਲ ਕਰ ਸਕਦੇ ਹਾਂ, ਤੇ ਪਰ ਸਾਨੂੰ ਰਸ਼ੀਅਨ ਨਹੀਂ ਆਉਂਦੀ। ਜਾਂ ਤਾਂ ਇੰਗਲਿਸ਼ ਜਾਣਦੇ ਹਾਂ ਜਾਂ ਪੰਜਾਬੀ, ਹਿੰਦੀ ਸਾਨੂੰ ਇਹੀ ਆਉਂਦੀ ਹੈ। ਹਜੇ ਤਾਂ 3 ਮਹੀਨੇ ਹੋਏ ਨੇ ਆਇਆਂ ਨੂੰ। ਇਹਨਾਂ ਦੀ ਰਸ਼ੀਅਨ ਹਜੇ ਮਾੜੀ ਮੋਟੀ 2-4% ਸਿੱਖੀ ਆ, ਪਰ ਗੱਲ ਨਹੀਂ ਇਹਨਾਂ ਨਾਲ ਅਸੀਂ ਕਰ ਪਾ ਰਹੇ। ਉੱਦਾਂ ਦੇ ਹਾਲਾਤ ਕਿੱਦਾਂ ਆ? ਜਿਵੇਂ ਤੁਸੀਂ ਮਾਲਸ ਦੀ ਗੱਲ ਕੀਤੀ ਹੈ ਕਿ ਮਾਲਸ ਦੇ ਵਿੱਚ ਜਿਹੜਾ ਸਮਾਨ ਆ ਉਹ ਖਤਮ ਹੋ ਚੁੱਕਿਆ। ਲੋਕਲ ਜਿਹੜੇ ਲੋਕ ਨੇ ਉਹ ਸਾਰਾ ਸਮਾਨ ਖਰੀਦ ਕੇ ਇੱਥੋਂ ਖਰੀਦਦਾਰੀ ਕਰਕੇ ਘਰਾਂ ਦੇ ਵਿੱਚ ਜਮ੍ਹਾਂ ਕਰਨ ਲੱਗੇ ਹੋਏ ਨੇ। ਕੀ ਇਹ ਸੱਚ ਹੈ? ਹਾਂਜੀ ਵੀਰ ਜੀ, ਇਹ ਸੱਚ ਹੈਗਾ, ਕਿਉਂਕਿ ਅਸੀਂ ਖੁਦ ਗਏ ਸੀਗੇ, ਸਾਨੂੰ ਬਾਰੀ ਤੱਕ ਨਹੀਂ ਮਿਲੀ। ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਮੌਲ ਬੰਦ ਕਰਤੇ, ਟਾਈਮ ਨਾਲ ਹੀ ਮੌਲ ਬੰਦ ਕਰਤੇ, ਕਿਉਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਹਰੇਕ ਨੂੰ ਆਪਣੇ ਬੱਚੇ, ਹਰੇਕ ਨੂੰ ਆਪਦਾ ਪਰਿਵਾਰ ਪਿਆਰਾ ਹੈਗਾ ਜੀ। ਤੇ ਫਿਰ ਖਾਣ ਪਾਣੀ ਦਾ ਕਿਵੇਂ ਚੱਲਦਾ ਕੰਮ? ਖਾਣ ਪਾਣੀ ਜੇ ਮੰਨ ਲਓ ਵੀ ਸਮਾਨ ਹੀ ਖਤਮ ਹੋ ਗਿਆ, ਤੁਹਾਡੇ ਕੋਲੇ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ, ਫਿਰ ਕਿੱਦਾਂ ਤੁਸੀਂ ਆਪਾਂ ਸਰਵਾਈਵ ਕਰੋਗੇ? ਫਿਰ ਅਸੀਂ ਵੀਰ ਜੀ ਇਹੀ ਮੰਗ ਕਰਦੇ ਹਾਂ ਨਾ ਅਸੀਂ ਗੌਰਮੈਂਟ ਤੋਂ, ਵੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਆਲਰੇਡੀ 3-4 ਦਿਨਾਂ ਦਾ ਹੀ ਹੈਗਾ, ਸਾਡੀ ਮਦਦ ਕੀਤੀ ਜਾਵੇ ਨਾ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਰਹਿਣ ਨੂੰ ਵੀ ਹੈ ਨੀ ਗਾ, ਤੇ ਸਾਡੇ ਕੋਲ ਖਾਣ ਨੂੰ ਵੀ ਹੈ ਨੀ ਗਾ। ਉਦੋਂ ਬਾਅਦ ਭਾਰਤ ਸਰਕਾਰ ਦੀ ਜੋ ਅੰਬੈਸੀ ਹੈ ਯੂਕਰੇਨ ਦੇ ਵਿੱਚ, ਜੋ ਭਾਰਤੀ ਅੰਬੈਸੀ ਆ, ਉਹਦੇ ਨਾਲ ਤੁਸੀਂ ਸੰਪਰਕ ਕਰਨ ਦਾ ਕੋਸ਼ਿਸ਼ ਕੀਤੀ ਹੈ? ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡਾ ਹੋਇਆ? ਹਾਂਜੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਸੀਂ ਕਈ ਥਾਵੇਂ ਮੇਲਾਂ ਵੀ ਪਾਈਆਂ ਨੇਗੀਆਂ, ਕਈ ਥਾਵੇਂ ਅਸੀਂ WhatsApp ਤੇ ਵੀ ਕਾਲ ਲਾਈ ਹੈਗੀ, ਪਰ ਉਧਰੋਂ ਸਾਨੂੰ ਹਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਆਇਆ, ਤੇ ਨਾ ਹੀ ਕਿਸੇ ਨੇ ਕਾਲ ਚੁੱਕੀ ਹੈਗੀ। ਤੇ ਫੇਸਬੁੱਕ ਤੇ ਅਸੀਂ ਪੇਜ ਵੀ ਲਾਈਕ ਕੀਤਾ ਹੋਇਆ ਹੈਗਾ, ਤੇ ਉਧਰੋਂ ਹਜੇ ਕੋਈ ਵੀ ਸਾਨੂੰ ਆਵਾਜ਼ ਨਹੀਂ ਆਈ ਹੈਗੀ ਵੀ ਤੁਹਾਡੇ ਵਾਸਤੇ ਰਾਹ ਖੋਲਾਂਗੇ ਜਾਂ ਤੁਹਾਡੇ ਵਾਸਤੇ। ਨਹੀਂ, ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਫਲਾਈਟਸ ਰਾਹੀਂ ਜਿਹੜੇ ਯੂਕਰੇਨ ਦੇ ਵਿੱਚ ਵਸੇ ਹੋਏ ਜਿਹੜੇ ਫਸੇ ਹੋਏ ਭਾਰਤੀ ਹੈ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ। ਇੱਦਾਂ ਤੁਸੀਂ ਸੰਪਰਕ ਜਿਹੜਾ ਅੰਬੈਸੀ ਨਾਲ ਕਰ ਸਕਦੇ ਹੋ, ਉੱਥੋਂ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ, ਟੈਲੀਫੋਨ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਅਸੀਂ ਵੀਰ ਜੀ ਪਹਿਲਾਂ ਵੀ ਕੀਤਾ ਗਾ, ਤੇ ਦੁਬਾਰੇ ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਸਾਡੀ ਅੰਬੈਸੀ ਦੇ ਨਾਲ ਗੱਲਬਾਤ ਹੋਵੇ, ਅਸੀਂ ਫਿਰ ਜਾਵਾਂਗੇ। ਕਿਉਂਕਿ ਵੀਰ ਜੀ ਜਾਣ ਦਾ ਰਸਤਾ ਹੈ ਨੀ ਗਾ, ਜੋ ਰਸਤੇ ਜਾਂਦੇ ਨੇ ਨਾ ਆਲਰੇਡੀ ਬਲੌਕ ਹੋ ਚੁੱਕੇ ਨੇਗੇ।
ਤੇ ਕੀ ਕਹਿੰਦੇ ਬਲੌਕ ਹੋਣ ਦਾ ਮਤਲਬ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ, ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਇੱਥੋਂ ਦੇ ਲੋਕਲ ਲੋਕ ਆ ਜਿਹੜਾ ਇਹ ਯੂਕਰੇਨ ਫਿਰ ਛੱਡ ਕੇ ਇਹਨਾਂ ਸ਼ਹਿਰਾਂ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਜਾ ਰਹੇ ਆ? ਪੋਲੈਂਡ ਵਾਲੇ ਪਾਸੇ ਜਾ ਰਹੇ ਆ ਜਾਂ ਹੋਰ ਵੀ ਕਿਤੇ ਕਿਸੇ ਹੋਰ ਕੰਟਰੀ ਵਿੱਚ ਵੀ ਜਿਹੜੇ ਮੂਵ ਆਨ ਹੋ ਰਹੇ ਆ? ਜਿਹੜੇ ਵੀਰ ਜੀ ਹੈਗੇ 90% ਲੋਕ ਨੇ ਉਹ ਲਵੀਵ ਸ਼ਹਿਰ ਪੈਂਦਾ ਗਾ, ਲਵੀਵ ਸ਼ਹਿਰ ਨੂੰ ਸਭ ਉਧਰ ਨੂੰ ਜਾ ਰਹੇ ਆ। ਜੋ ਆਪਣੇ ਇੰਡੀਅਨ ਲੋਕ ਨੇ ਉਹ ਵੀ ਉਧਰ ਨੂੰ ਹੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਪੋਲੈਂਡ ਐਂਟਰੀ ਦੇ ਰਿਹਾ ਇੰਡੀਅਨਸ ਨੂੰ? ਹਾਂਜੀ ਹਾਂਜੀ ਵੀਰ ਜੀ ਦੇ ਰਿਹਾ ਹੈਗਾ। ਸੁਣਨ ਦੇ ਵਿੱਚ ਗੱਲ ਇਹੀ ਆਈ ਆ ਵੀ ਇੰਡੀਅਨਸ ਨੂੰ ਐਂਟਰੀ ਦੇ ਰਿਹਾ ਹੈਗਾ। ਉਹ ਇੱਕ ਉਹਨਾਂ ਨੇ ਜਗ੍ਹਾ ਬਣਾਈ ਆ, ਉੱਥੇ ਸ਼ਿਫਟ ਕਰ ਰਹੇ ਨੇ। ਕਹਿੰਦੇ ਜਦੋਂ ਹਾਲਾਤ ਇੱਥੇ ਠੀਕ ਹੋਏ ਤੇ ਤੁਹਾਨੂੰ ਅਸੀਂ ਜ਼ਰੂਰ ਇੰਡੀਆ ਭੇਜ ਦਿੱਤਾ ਜਾਊਗਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਭਾਰਤ ਸਰਕਾਰ ਨੂੰ? ਕਿਉਂਕਿ ਅਸੀਂ ਵੀ ਤੁਹਾਡੀ ਅਪੀਲ ਆ ਜਿਹੜੀ ਸਰਕਾਰੀ ਨੁਮਾਇੰਦਿਆਂ ਤੱਕ ਜਾਂ ਸਰਕਾਰੀ ਅਫਸਰਾਂ ਤੱਕ, ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਤੁਹਾਡੀ ਮਦਦ ਕਰ ਸਕਦੇ ਆ। ਅਸੀਂ ਵੀਰ ਜੀ ਅਪੀਲ ਇਹੀ ਕਰ ਦਿਆਂਗੇ, ਅਸੀਂ ਆਲਰੇਡੀ ਇੱਥੇ ਫਸ ਚੁੱਕੇ ਹਾਂਗੇ। ਸਾਡੇ ਕੋਲੇ ਖਾਣਾ ਦਾਣਾ ਥੋੜੇ ਟਾਈਮ ਦੀ ਆ, 2-4 ਦਿਨਾਂ ਦਾ ਗਾ, ਤੇ ਸਾਨੂੰ ਪੁਲਿਸ ਇੱਥੋਂ ਕੱਢ ਦਿੱਤਾ ਜਾਵੇ ਤੇ ਸਾਨੂੰ ਸਾਡੀ ਇਹੀ ਮਦਦ ਕਰਨ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ, ਕਿਉਂਕਿ ਇੱਥੋਂ ਦੇ ਹਾਲਾਤ ਇੰਨੇ ਕੁ ਖਰਾਬ ਨੇ। ਇਸ ਨੂੰ ਸੁਧਰਨ ਵਾਸਤੇ ਮਹੀਨੇ ਲੱਗ ਸਕਦੇ, ਨਾ ਕਿ 2-4 ਦਿਨ। ਤੁਸੀਂ ਕੈਮਰਾ ਪਿਛਲੇ ਪਾਸੇ ਵਾਲੇ ਕੈਮਰੇ ਨਾਲ ਦਿਖਾ ਸਕਦੇ ਹੋ, ਬੈਕ ਕੈਮਰੇ ਨਾਲ, ਕੀ ਹਾਲਾਤ ਕਿੱਦਾਂ ਦੇ ਨੇ ਬਾਹਰ, ਕਿੱਦਾਂ ਦਾ ਮਾਹੌਲ ਇੱਥੇ ਯੂਕਰੇਨ ਦੇ ਵਿੱਚ ਚੱਲ ਰਿਹਾ? ਔਰ ਲਗਾਤਾਰ ਵੀਰ ਜੀ ਇਹਨਾਂ ਵੱਲੋਂ ਬੰਬਾਰੀ ਹੋ ਰਹੀ ਹੈ ਜੀ, ਲਗਾਤਾਰ ਬੰਬ ਸੁੱਟੇ ਜਾ ਰਹੇ ਨੇ, ਲਗਾਤਾਰ ਬਲਾਸਟਿੰਗ ਹੋ ਰਹੀ ਹੈਗੀ। ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ 1 ਮਿੰਟ ਛੱਡ ਕੇ ਮੁੜ ਕੇ ਨਹੀਂ ਹੈਗੀ ਕੀਤਾ। ਮੈਨੂੰ ਘੱਟੋ ਘੱਟ ਅੱਧਾ ਘੰਟਾ ਹੋ ਗਿਆ ਹੁਣ ਬਾਹਰ ਆਏ ਨੂੰ, ਤੁਹਾਡੇ ਨਾਲ ਗੱਲ ਕਰਦੇ ਨੂੰ 15 ਮਿੰਟ ਹੋ ਗਏ ਹੋਣਗੇ ਘੱਟੋ ਘੱਟ। ਉਦੋਂ ਦਾ ਮੈਂ ਬਹੁਤ ਜ਼ਿਆਦਾ ਬਲਾਸਟਿੰਗ ਸੁਣ ਚੁੱਕਿਆ ਗਾ, ਘੱਟੋ ਘੱਟ ਹੋਰ ਨਹੀਂ ਤਾਂ 10-15 ਵਾਰੀ ਮੈਨੂੰ ਆਵਾਜ਼ ਸੁਣਾਈ ਦੇ ਚੁੱਕੀ ਹੈ ਵੀ ਬੰਬ ਸਿੱਟਿਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ। ਭਾਰਤ ਸਰਕਾਰ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਕਸਦ ਇਹ ਹੋਊਗਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਂਦਾ ਜਾ ਸਕੇ। ਅਗਰ ਹੋ ਸਕਦਾ ਤਾਂ ਤੁਸੀਂ ਪੋਲੈਂਡ ਵਾਲੇ ਪਾਸੇ ਵੀ ਜਾ ਸਕਦੇ ਹੋ, ਕਿਉਂਕਿ ਪੋਲੈਂਡ ਤੋਂ ਮੈਨੂੰ ਲੱਗਦਾ ਕਿ ਜਿਹੜਾ ਹਵਾਈ ਜਹਾਜ਼ ਨਹੀਂ ਤੁਸੀਂ ਦੱਸਿਆ ਕਿ ਨਸ਼ਟ ਹੋ ਚੁੱਕੇ ਹੈ, 에ਅਰਪੋਰਟ ਨਸ਼ਟ ਹੋ ਚੁੱਕੇ ਹੈ ਯੂਕਰੇਨ ਦੇ। ਹਾਂਜੀ ਹਾਂਜੀ ਹਾਂਜੀ, ਤੇ 에ਅਰਪੋਰਟ ਉਹਨਾਂ ਨੇ ਖਤਮ ਕਰ ਦਿੱਤੇ, ਉੱਥੇ ਰਸ਼ੀਆ ਦਾ ਆਲਰੇਡੀ ਕਬਜ਼ਾ ਹੋ ਚੁੱਕਿਆ ਹੈਗਾ। ਤੇ ਹੁਣ ਸ਼ਹਿਰ ਕੀਵ ਆ ਜਿਹੜੀ ਮੇਨ ਕੈਪੀਟਲ ਹੈ ਇਹ ਯੂਕਰੇਨ ਦੀ, ਇੱਥੇ ਵੀ ਹਾਲਾਤ ਬਹੁਤ ਖਰਾਬ ਨੇਗੇ। ਲਗਾਤਾਰ ਤੁਸੀਂ ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਜੋ ਅਸੀਂ ਵੀਡੀਓ ਸ਼ੂਟ ਕੀਤੀਆਂ ਨੇ, ਵੀਡੀਓ ਬਣਾਈਆਂ ਨੇਗੀਆਂ, ਤੇ ਤੁਹਾਨੂੰ ਮੈਂ ਉਹ ਭੇਜ ਸਕਦਾਂਗਾ। ਅਸੀਂ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਵੀਰ ਦੀ ਆਵਾਜ਼ ਨੂੰ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਉਣ ਲਈ, ਭਾਰਤ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੇ ਫਸੇ ਹੋਏ ਭਾਰਤੀ ਨੇ, ਜੋ ਉਹਨਾਂ ਦੇ ਅਸਲ ਹਾਲਾਤ ਨੇ, ਜੋ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੇ ਅਸਲ ਹਾਲਾਤਾਂ ਤੋਂ ਵੀਰ ਨੇ ਜਾਣੂ ਕਰਵਾਇਆ, ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਹਨਾਂ ਦੀ ਦੇਸ਼ ਵਾਪਸੀ ਹੋ ਸਕੇ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜਲਦ ਤੋਂ ਜਲਦ ਇਹ ਪਹੁੰਚ ਸਕਣ। ਵੀਰ ਜੀ ਤੁਸੀਂ ਆਪਣੀਆਂ ਵੀਡੀਓਜ਼ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਤਾਂ ਜੋ ਅਸੀਂ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀਆਂ ਦਿਖਾ ਸਕੀਏ। ਠੀਕ ਵੀਰ ਜੀ, ਕੋਈ ਗੱਲ ਨਹੀਂ। ਤੇ ਕੀ ਕਹਿੰਦੇ ਨੇਗੇ, ਗੁੱਸਾ ਕਰ ਰਹੇ ਨੇਗੇ, ਮੈਂ ਪਿੱਛੇ ਕੀ ਕਹਿੰਦੇ ਨੇਗੇ ਵੀ ਤੁਸੀਂ ਕੋਈ ਕੈਮਰਾ ਲਾ ਰੱਖਿਆ ਹੈਗਾ, ਤੇ ਮੈਂ ਫਿਰ ਵੀ ਸੇਫ ਜਗ੍ਹਾ ਤੇ ਖੜਾ ਸੀਗਾ, ਤੇ ਉਹ ਮੈਨੂੰ ਕਹਿੰਦਾ ਵੀ ਤੂੰ ਫੋਨ ਲਾ, ਵੀ ਤੂੰ ਆਪਣੀ ਜੇਬ ਦੇ ਵਿੱਚ ਫੋਨ ਪਾ। ਜੀ ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਹੈ ਜਿਹੜੀ ਸਰਕਾਰਾਂ ਤੱਕ ਪਹੁੰਚੇ ਤੇ ਜਲਦੀ ਤੋਂ ਜਲਦੀ ਤੁਸੀਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੋ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਵੀਰ ਜੀ, ਧੰਨਵਾਦ ਜੀ। ਜਿਸ ਤਰ੍ਹਾਂ ਮੰਗਤ ਜੀ ਦੱਸ ਰਿਹਾ ਕਿ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ, ਲਗਾਤਾਰ ਗੋਲਾਬਾਰੀ ਇੱਥੇ ਹੋ ਰਹੀ ਹੈ, ਲਗਾਤਾਰ ਰੂਸ ਵੱਲੋਂ ਬੰਬ ਸੁੱਟੇ ਜਾ ਰਹੇ ਨੇ। ਜੋ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੀ ਜਾਨ ਬਚਾਉਣ ਵਾਸਤੇ ਪੋਲੈਂਡ ਵੱਲ ਭੱਜ ਰਹੇ ਨੇ, ਜਾਂ ਹੋਰ ਜਿਹੜੇ ਕੋਈ ਸੋਰਸ ਉਹਨਾਂ ਨੂੰ ਮਿਲ ਰਿਹਾ ਤਾਂ ਉਹਨਾਂ ਸੋਰਸਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਿਹੜੀ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਭਾਰਤੀ ਜੋ ਉੱਥੇ ਫਸੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਦੇ ਵਿੱਚੋਂ ਕੱਢਣ ਦੀ ਜਿਹੜੀ ਭਾਰਤ ਸਰਕਾਰ ਕੋਸ਼ਿਸ਼ ਸ਼ੁਰੂ ਕਰੇ।